ਅਗਲੀ ਗੱਲ ਕਰੀਏ ਇਸੇ ਵਿੱਚੋਂ ਇੱਕ ਹੋਰ ਪ੍ਰਕਰਨ ਦੇ ਬਾਰੇ ਸ਼ਰਮਾ ਜੀ। ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਨੇ ਰਾਜ ਦੇ, ਪੰਜਾਬ ਦੇ, ਸਾਡੇ ਸਾਰਿਆਂ ਦੇ, ਤੇ ਸਤਿਕਾਰ ਕਰਦੇ ਆ, ਪਰ ਉਹ ਦੂਜਿਆਂ ਨੂੰ ਜਦੋਂ ਚਿੜਾਉਂਦੇ ਨੇ ਉਹ ਕਹਿੰਦੇ ਤੁਹਾਨੂੰ ਹਰਾਤਾ ਲੋਕਾਂ ਨੇ, ਤੁਹਾਨੂੰ ਨਕਾਰਤਾ। ਪਰ ਤੁਸੀਂ ਦੱਸਤਾ ਵੀ ਇਹਨਾਂ ਨੂੰ ਕਦੋਂ ਕਦੋਂ ਨਕਾਰਿਆ। ਸਰਕਾਰ ਚ ਮੰਤਰੀ ਨੇ ਤੇ ਪਿੰਡਾਂ ਦੇ ਵਿੱਚ ਆਪਦੇ ਪਿੰਡਾਂ ਚ ਵੋਟ, ਆਪਦਾ ਪਿੰਡ ਆਪਦਾ ਘਰ ਹੁੰਦਾ, ਪਰਿਵਾਰ ਹੁੰਦਾ ਬੰਦੇ ਦਾ, ਜੇ ਮੰਨਿਆ ਜਾਵੇ। ਵੋਟਾਂ ਕਹਿੰਦੇ ਪੰਚੀ ਜਿੰਨੀਆਂ ਵੀ ਹੈ ਨਹੀਂ, ਮੈਂਬਰੀ ਜਿੰਨੀਆਂ ਵੀ ਹੈ ਨਹੀਂ। ਪ੍ਰਵੀਨ ਜੀ, ਇਹ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਬੰਦੇ ਦੀ ਪ੍ਰਮਾਣਤਾ, ਬੰਦੇ ਦੀ ਇੱਜ਼ਤ, ਬੰਦੇ ਦਾ ਮਾਣ ਜੇ ਘਰ 'ਚ ਨਹੀਂ ਹੈਗਾ ਤਾਂ ਬਾਹਰ ਨੂੰ ਕੋਈ ਫਾਇਦਾ ਨਹੀਂ। ਪਹਿਲਾਂ ਦੇਖਿਆ ਜਾਂਦਾ ਕਿ ਤੁਹਾਡੀ ਆਪਣੇ ਪਿੰਡ 'ਚ ਪੁੱਛ-ਗਿੱਛ ਕਿੰਨੀ ਹੈ, ਤੁਹਾਡੇ ਆਪਣੇ ਪਿੰਡ 'ਚ ਸਤਿਕਾਰ ਕਿੰਨਾ ਹੈ। ਸਹੀ। ਤੇ ਬੰਦਾ ਕੋਸ਼ਿਸ਼ ਕਰਦਾ ਕਿ ਘੱਟੋ ਘੱਟ ਮੇਰੇ ਪਿੰਡ 'ਚ ਭਾਈ ਇੱਕ ਸੁਰਤਾ ਰਹੇ, ਘੱਟੋ ਘੱਟ ਮੈਂ ਇੱਜ਼ਤ ਮਾਣ, ਮੈਂ ਪਿੰਡ ਦਾ ਨਾਮ ਵੀ ਤਾਂ ਨਾਲ ਲੈ ਕੇ ਗਿਆ ਕਿ ਫਲਾਣੇ ਪਿੰਡ ਦਾ ਬੰਦਾ ਮੰਤਰੀ ਆ, ਫਲਾਣੇ ਪਿੰਡ ਦਾ ਬੰਦਾ ਮੈਂਬਰ ਪਾਰਲੀਮੈਂਟ ਆ, ਫਲਾਣੇ ਪਿੰਡ ਦਾ ਬੰਦਾ ਪੰਜਾਬ ਵਿਧਾਨ ਸਭਾ ਸਪੀਕਰ ਆ। ਤੇ ਜੇ ਇਹ ਨਾਂ ਲੈ ਕੇ ਜਾਂਦੇ ਹੋ ਤੇ ਤਾਂ ਵੀ ਪਿੰਡ ਤੁਹਾਡੇ ਨਾਲ ਨਹੀਂ ਖੜਦਾ। ਮਤਲਬ ਆਪਣੇ ਅੰਦਰ ਝਾਤ ਮਾਰੋ, ਕਿੰਨੀਆਂ ਖਾਮੀਆਂ ਨੇ ਤੁਹਾਡੇ ਅੰਦਰ, ਕਿੰਨੀਆਂ ਕਮਜ਼ੋਰੀਆਂ ਨੇ, ਕਿੰਨੀਆਂ ਬੁਰਾਈਆਂ ਨੇ। ਬਿਲਕੁਲ ਮੁੱਖ ਮੰਤਰੀ ਵੰਡ ਤੋਂ ਪਹਿਲਾਂ ਭਗਵੰਤ ਮਾਨ ਲਗਾਤਾਰ ਇਹ ਗੱਲਾਂ ਕਰਦੇ ਹੁੰਦੇ ਸੀਗੇ ਕਿ ਇਹ ਤਾਂ ਪੰਚ ਬਣਨ ਜੋਗੇ ਨਹੀਂ। ਫਿਰ ਜਦੋਂ ਮੁੱਖ ਮੰਤਰੀ ਚੁਣੇ ਗਏ, ਫਿਰ ਇਹ ਜਾਂ MP ਵੀ ਬਣੇ, ਤਾਂ ਵੀ ਕਹਿੰਦੇ ਸੀ ਮੈਂ ਤਾਂ 2-2 ਨੂੰ ਹਰਾ ਕੇ ਆਇਆ ਹੈਂ। ਫਿਰ ਇਹ ਮੁੱਖ ਮੰਤਰੀ ਬਣਨ ਤੋਂ ਕਹਿੰਦੇ ਸੀ ਆਹ ਲੋਕਾਂ ਨੇ ਜੀ ਸਿੱਧੂ ਵੀ ਧੋਤਾ, ਲੋਕਾਂ ਨੇ ਮਜੀਠੀਆ ਵੀ ਧੋਤਾ, ਬਾਦਲ ਵੀ ਧੋਤੇ, ਕੈਪਟਨ ਵੀ ਧੋਤੇ, ਬੜੇ ਬੜੇ ਨਾਮ ਗਣਾਉਂਦੇ ਸੀ। ਅੱਜ ਤੁਹਾਡੇ ਮੰਤਰੀ, ਤੁਹਾਡੇ ਮੈਂਬਰ ਪਾਰਲੀਮੈਂਟ, ਤੁਹਾਡੇ ਸਪੀਕਰ ਸਾਹਿਬ ਆਪਣੇ ਪਿੰਡ 'ਚ ਆਪਣੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 25 ਜਿੰਨੀਆਂ ਵੋਟਾਂ ਨਹੀਂ ਦਵਾ ਪਾਏ। ਸਹੀ। ਔਰ ਇਹਦੇ ਅਰਥ ਕੀ ਲਾਉਂਗੇ ਫਿਰ? ਸੰਗਰੂਰ ਖੇਤਰ ਬੇਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਪਿੰਡ 'ਚ ਬਚ ਗਈ, ਉਹਨਾਂ ਦੀ ਇੱਜ਼ਤ ਮਾਣ ਜਿੱਤ ਗਏ ਉਹ ਸਟਾਲ ਦੇ ਵਿੱਚ, ਪਰ ਸੰਗਰੂਰ ਖੇਤਰ ਇਹ ਆਪਣਾ ਗੜ ਮੰਨਦੇ ਨੇ ਕਿ ਜੀ ਸਾਡਾ ਤਾਂ ਹੈੱਡ ਆਫਿਸ ਹੈ ਜੀ, ਰਾਜਧਾਨੀ ਹੈ। ਉਹ ਖੇਤਰ ਦੀ MLA ਬੀਬੀ ਨਰਿੰਦਰ ਕੌਰ ਭਰਾਜ, ਉਹ ਆਪਣੇ ਪਿੰਡ ਭਰਾਜ ਪਿੰਡ ਦੇ ਵਿੱਚ ਹਾਰ ਗਈ ਜੀ। ਉੱਥੋਂ ਮਤਲਬ ਕਿ ਕਾਂਗਰਸ ਜਿੱਤ ਗਈ ਉਸ ਪਿੰਡ ਚੋਂ ਜੀ। ਫਿਰ ਮੀਤ ਹੇਅਰ ਮੰਤਰੀ ਵੀ ਰਹੇ ਨੇ ਇਹਨਾਂ ਦੀ ਕੈਬਨਿਟ 'ਚ, ਅੱਜ ਕੱਲ੍ਹ ਮੈਂਬਰ ਪਾਰਲੀਮੈਂਟ, ਉਹਨਾਂ ਦੇ ਪਿੰਡ ਤੋਂ ਅਕਾਲੀ ਦਲ ਬਾਦਲ ਧਿਰ ਦਾ ਉਮੀਦਵਾਰ ਲੀਡ ਲੈ ਗਿਆ ਜੀ, ਮੀਤ ਹੇਅਰ ਹਾਰ ਗਿਆ। ਫਿਰ ਇਸੇ ਤਰ੍ਹਾਂ ਕੁਲਤਾਰ ਸਿੰਘ ਸੰਧਮਾ ਸਪੀਕਰ ਨੇ ਪੰਜਾਬ ਵਿਧਾਨ ਸਭਾ ਦੇ, ਸੰਧਮਾ ਪਿੰਡ ਦਾ ਆਪਣਾ ਬਲਾਕ, ਆਪਣਾ ਉਹਨਾਂ ਦਾ ਪਿੰਡ, ਉੱਥੋਂ ਅਕਾਲੀ ਦਲ ਲੀਡ ਲੈ ਗਿਆ ਤੇ ਆਮ ਆਦਮੀ ਪਾਰਟੀ ਹਾਰ ਗਈ। ਕੁਲਦੀਪ ਧਾਲੀਵਾਲ ਜੀ, ਉੱਥੋਂ ਵੀ ਜੀ ਕੁਲਦੀਪ ਧਾਲੀਵਾਲ ਉਹਨਾਂ ਦੀ ਪਾਰਟੀ, ਉਹਨਾਂ ਦਾ ਉਮੀਦਵਾਰ, ਆਪ ਦਾ ਉਮੀਦਵਾਰ ਪਛੜ ਗਿਆ। ਰੱਖੜਾ ਉਹਨਾਂ ਨੇ ਆਪਣੀ ਚੰਗੀ ਦਸਤਕ ਦਿੱਤੀ ਹੈ। ਮਨਪ੍ਰੀਤ ਇਆਲੀ ਲਗਭਗ ਸਾਰੀਆਂ ਆਪਣੀਆਂ ਜਿਹੜੀਆਂ ਉਹਨਾਂ ਦੇ ਦਾਖਾਂ ਦੇ ਖੇਤਰ 'ਚ ਬਣਦੀਆਂ ਸੀ, ਬਲਾਕ ਸੰਮਤੀਆਂ 'ਚ ਵੀ ਲੀਡ ਲੈ ਕੇ ਸਾਰੀਆਂ ਜਿੱਤੀਆਂ ਲਗਭਗ। ਤੇ ਇਸੇ ਤਰ੍ਹਾਂ ਜ਼ਿਲ੍ਹਾ ਪ੍ਰੀਸ਼ਦ 'ਚ ਵੀ ਉਹਨਾਂ ਨੇ ਬਾਜੀ ਮਾਰੀ ਤੇ ਉੱਥੇ ਕਾਂਗਰਸ ਜਾਂ ਹੋਰ ਧਿਰਾਂ ਵੀ ਦਿਖੀਆਂ, ਆਮ ਆਦਮੀ ਪਾਰਟੀ ਬਹੁਤ ਪਛੜ ਗਈ ਉੱਥੇ। ਸੋ ਇਹਦਾ ਮਤਲਬ ਜਿੱਥੇ ਅਕਾਲੀ ਦਲ ਕਾਂਗਰਸ ਨਜ਼ਰ ਆਇਆ, ਉੱਥੇ ਆਪਾਂ ਤਾਂ ਹੀ ਗੱਲ ਕਰ ਰਹੇ ਕਿ ਪੁਨਰ ਸਰਜੀਤ ਵੀ ਕਿਤੇ ਨਾ ਕਿਤੇ, ਚਾਹੇ ਉਹ ਲੀਡਰਾਂ ਦੇ ਦਮ ਤੇ ਆ, ਆਪਣੇ ਆਪਣੇ ਹਲਕੇ 'ਚ ਹੈ, ਪਰ ਫਿਰ ਵੀ ਹਾਜ਼ਰੀ ਤੇ ਹੈ। ਸੋ ਉਹ ਮੈਨੂੰ ਲੱਗਦਾ ਉਹ ਅਕਾਲੀ ਦਲ ਲਈ ਚੁਣੌਤੀ ਹੈ ਕਿ ਅਸੀਂ ਹੈਗੇ ਆ, ਸਾਨੂੰ ਛੱਡ ਕੇ ਤੁਹਾਡਾ ਵੀ ਤੁਰਨਾ ਔਖਾ ਹੈ। ਸਹੀ, ਉਹਨਾਂ ਲਈ ਸੁਣਿਆ। ਦੂਏ ਪਾਸੇ ਫਿਰੋਜ਼ਪੁਰ ਦੇ ਵਿੱਚ ਗੁਰਪ੍ਰੀਤ ਸੇਖੋਂ, ਜਿਹੜੇ ਕਹਿੰਦੇ ਜੀ, ਉਹ ਕਹਿੰਦਾ ਮੈਂ ਸਮਾਜ ਸੇਵੀ ਹਾਂ, ਕਹਿੰਦੇ ਗੈਂਗਸਟਰ ਹੈ। ਹੁਣ ਉਹ ਪਤਾ ਨਹੀਂ ਲੋਕਾਂ ਦਾ ਉਹਦੇ ਪ੍ਰਤੀ ਸਤਿਕਾਰ ਹੈ ਕਿ ਲੋਕਾਂ ਦਾ ਭੈ ਹੈ। ਅਗਲਾ ਆਪਣੇ ਘਰ ਦੀਆਂ ਵੀ 2 ਜੀਆਂ ਨੂੰ ਜਿਤਾ ਗਿਆ ਹੈ, ਤੇ ਉਹ ਤੋਂ ਬਿਨਾਂ ਆਪਣੇ ਸਮਰਥਕ ਵੀ ਜਿਤਾ ਗਿਆ। 2 ਦੀਆਂ 2 ਜ਼ਿਲ੍ਹਾ ਪ੍ਰੀਸ਼ਦ, ਇੱਕ 8000 ਨਾਲ, ਇੱਕ 3000 ਨਾਲ ਜੀ। ਸੋ ਇਸ ਤਰੀਕਾ ਕਰਦੀਆਂ ਪਹਿਲੂ ਨੇ। ਸੋ ਇਹਦੇ ਉੱਤੇ ਨਜ਼ਰਸਾਨੀ ਦੀ ਲੋੜ ਹੈ ਕਿ ਇਹਦਾ ਮਤਲਬ ਸੱਤਾਧਾਰੀ ਧਿਰ ਨੂੰ ਆਪਣੇ ਅੰਦਰ ਝਾਤ ਮਾਰਨ ਦੀ ਲੋੜ ਹੈ ਕਿ ਸਾਨੂੰ ਜੇ ਸਾਡੇ ਪਿੰਡ ਵੀ ਪ੍ਰਵਾਨ ਨਹੀਂ ਕਰ ਰਹੇ ਤਾਂ ਜਦੋਂ ਅਗਲੀਆਂ ਵਿਧਾਨ ਸਭਾ ਆਉਣੀਆਂ, ਪੰਜਾਬ ਪ੍ਰਵਾਨ ਕਰੂਗਾ ਜੀ।